ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਅੱਜ ਦੇ ਖਾਸ ਪ੍ਰੋਗਰਾਮ ਵਿੱਚ ਪੰਜਾਬੀ ਰੇਡੀਓ USA ਦੀ ਸਾਰੀ ਟੀਮ ਵੱਲੋਂ ਤੇ ਮੇਰੇ ਯਾਨੀ ਕਿ ਹਰਵਿੰਦਰ ਸਿੰਘ ਕੰਗ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ। ਸਰੋਤਿਓ, ਅੱਜ ਸਾਡੇ ਨਾਲ ਇੰਟਰਵਿਊ ਦੇ ਵਿੱਚ ਮੌਜੂਦ ਨੇ ਸਰਦਾਰ ਮਨਪ੍ਰੀਤ ਸਿੰਘ ਬਾਦਲ, ਜਿਨ੍ਹਾਂ ਕਿ ਕੁਝ ਸਮਾਂ ਪਹਿਲਾਂ ਪੰਜਾਬ ਪੀਪਲਸ ਪਾਰਟੀ ਦਾ ਗਠਨ ਕੀਤਾ ਸੀ। ਪੰਜਾਬ ਦੇ ਵਿੱਚ ਤੀਜੀ ਧਿਰ ਲਿਆਉਣ ਦਾ ਯਤਨ ਕਰ ਰਹੇ ਨੇ। ਸੋ ਇਹਨਾਂ ਦਾ ਜੋ ਸੁਪਨਾ ਹੈਗਾ, ਇਹਨਾਂ ਦਾ ਜਿਹੜਾ ਜਾਣ ਪਛਾਣ ਦੇ ਕੋਈ ਮੁਹਤਾਜ ਨਹੀਂ। ਸੋ ਇਹਨਾਂ ਦਾ ਜੋ ਸੁਪਨਾ ਹੈਗਾ ਕਿ ਆਜ਼ਾਦੀ ਦੇ ਵੇਲੇ ਜੋ ਸ਼ਹੀਦ ਆਜ਼ਮ ਭਗਤ ਸਿੰਘ, ਰਾਜਗੁਰੂ ਸੁਖਦੇਵ ਹੋਣਾ ਨੇ ਜੋ ਸੁਪਨੇ ਲਏ ਸੀ, ਅੱਜ ਤਕਰੀਬਨ 60-65 ਸਾਲ ਬੀਤ ਜਾਣ ਦੇ ਬਾਵਜੂਦ ਵੀ ਉਹ ਅਸੀਂ ਦੇਖਣ ਨੂੰ ਸਾਨੂੰ ਨਹੀਂ ਮਿਲਦੇ। ਸੋ ਉਹਨਾਂ ਨੂੰ ਅਸੀਂ ਖਾਸ ਤੌਰ 'ਤੇ ਜਦੋਂ ਪੰਜਾਬ ਦੀ ਗੱਲ ਕਰਦੇ ਹਾਂ ਤੇ ਨਿਗਾਰ ਦਿਨੋਂ ਦਿਨ ਜੋ ਨਿਗਾਰ ਦੇ ਵੱਲ ਵੱਧ ਰਿਹਾ ਹੈ। ਸੋ ਉਹਦੇ ਬਾਰੇ ਇਹਨਾਂ ਜਿਹੜਾ ਕਦਮ ਚੁੱਕਿਆ ਹੈ, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਖਾਸ ਤੌਰ 'ਤੇ ਅੱਜ ਕਿਉਂਕਿ ਅਸੀਂ ਥੋੜ੍ਹੇ ਦਿਨ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨਸ ਹੋਰ ਹਟੀਆਂ ਨੇ, ਸੋ ਉਹਦੇ ਰਿਜ਼ਲਟ ਵੀ ਆਲਮੋਸਟ ਸਾਡੇ ਸਾਹਮਣੇ ਨੇ, ਉਹਦੇ ਬਾਰੇ ਵੀ ਅਸੀਂ ਕੁਝ ਗੱਲਬਾਤ ਕਰਾਂਗੇ। ਸੋ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਰਦਾਰ ਸੁਖੀ ਚਾਲ ਜੀ, ਜੋ ਕਿ ਫਾਊਂਡਰ ਨੇ ਕੈਂਸਰ ਅਵੇਅਰਨੈਸ ਕੰਪੇਨ ਦੇ, ਨਾਰਥ ਅਮਰੀਕਾ ਦੇ ਵਿੱਚ ਜੋ ਕੈਂਸਰ ਅਵੇਅਰਨੈਸ ਕੰਪੇਨ ਚਲਾ ਰਹੇ ਨੇ, ਜੋ ਮਾਲਵਾ ਖੇਤਰ ਦੇ ਵਿੱਚ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਕੈਂਸਰ ਕਾਫੀ ਮਾਤਰਾ ਦੇ ਵਿੱਚ ਸਾਨੂੰ ਉਹਦੇ ਕੇਸਿਸ ਦੇਖਣ ਨੂੰ ਮਿਲ ਰਹੇ ਆ। ਸੋ ਉਹਦੀ ਅਵੇਅਰਨੈਸ ਕੰਪੇਨ ਉਹ ਇੱਥੇ ਚਲਾ ਰਹੇ ਨੇ। ਸੋ ਇਹਨਾਂ ਦੀ ਜੋ ਆਰਗੇਨਾਈਜੇਸ਼ਨ ਪੰਜਾਬ ਫਾਊਂਡੇਸ਼ਨ ਹੈ, ਸੋ ਉਹਨੂੰ ਇਹ ਅੱਜ ਰਿਪਰੈਜ਼ੈਂਟ ਕਰਨਗੇ। ਸੋ ਸਭ ਤੋਂ ਪਹਿਲਾਂ ਸੁਖੀ ਚਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਆ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਮਨਪ੍ਰੀਤ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਕਰਦੇ ਆ ਪੰਜਾਬੀ ਰੇਡੀਓ USA ਤੇ। ਥੈਂਕ ਯੂ ਜੀ, ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ, ਮੈਂ ਬੜਾ ਤੁਹਾਡਾ ਮਸ਼ਕੂਰ ਹਾਂ। ਜੀ ਜੀ। ਸੋ ਜਿਹੜਾ ਸਭ ਤੋਂ ਪਹਿਲਾ ਸਵਾਲ ਤੁਹਾਨੂੰ ਸਾਡੇ ਵੱਲੋਂ ਹੈਗਾ ਕਿ ਪੰਜਾਬ ਪੀਪਲਸ ਪਾਰਟੀ ਸਿੱਧੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਲੈਕਸ਼ਨਾਂ ਦੇ ਵਿੱਚ ਹਿੱਸਾ ਨਹੀਂ ਲੈਂਦੀ, ਪਰ ਐਜ਼ ਅ ਸਿੱਖ ਹੋਣ ਦੇ ਨਾਤੇ ਤਾਂ ਅਸੀਂ ਤੁਹਾਡੇ ਜਿਹੜੇ ਵਿਚਾਰ ਆ ਜ਼ਰੂਰ ਜਾਣਨੇ ਚਾਹਾਂਗੇ ਕਿ ਜਿਹੜੀ ਪਿਛਲੇ ਕੁਝ ਦਿਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨਸ ਹੋਈਆਂ, ਅਸੀਂ ਸਾਰਿਆਂ ਨੇ ਉਹਨਾਂ ਨੂੰ ਦੇਖਿਆ ਕਿ ਉਹ ਸਿੱਖ ਰਹਿਤ ਮਰਿਆਦਾ ਦੇ ਅਨੁਕੂਲ ਹੋਈਆਂ। ਤੇ ਇਹਦੇ ਬਾਰੇ ਮੈਂ ਤੁਹਾਡਾ ਸਭ ਤੋਂ ਪਹਿਲਾਂ ਜਿਹੜਾ ਸਵਾਲ ਇਹਦੇ ਬਾਰੇ ਪੁੱਛੂੰਗਾ, ਤੁਹਾਡੇ ਇਹਦੇ ਬਾਰੇ ਕੀ ਵਿਚਾਰ ਨੇ? ਦੇਖੋ ਕੰਗ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਸੀ ਕਿ ਕਿਉਂਕਿ ਸਾਡਾ ਅਕੀਦਾ ਸਿੱਖੀ ਦੇ ਵਿੱਚ ਹੈ ਤੇ ਮੈਂ ਇਹ ਆਸ ਰੱਖਦਾ ਸੀ, ਤਵੱਕੋ ਰੱਖਦਾ ਸੀ ਕਿ ਸਾਡੇ ਧਰਮ ਦੇ ਪ੍ਰਚਾਰ ਦੀ ਜਿਹੜੀ ਡੋਰ ਹੈ ਕਿਸੇ ਸੱਚਿਆਂ ਕੋਲੇ ਹੋਵੇ। ਇਹਦਾ ਜਿਹੜਾ ਸੇਵਾ ਸੰਭਾਲ ਹੈ ਗੁਰੂ ਘਰ ਦੀ, ਇਹ ਵਾਕਿਆ ਹੀ ਧਾਰਮਿਕ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ, ਜਿਹੜੀ ਕਿ ਅਜੇ ਤੱਕ ਉੱਭਰ ਕੇ ਨਹੀਂ ਆ ਸਕੀ। ਰਿਲੀਜੀਅਸ ਲੀਡਰਸ਼ਿਪ ਜਿਹੜੀ ਹੈ ਉਹ ਜਿਸ ਕਿਸਮ ਦੀ ਅਸੀਂ ਚਾਹੁੰਦੇ ਹਾਂ, ਜਿਵੇਂ ਅਸੀਂ ਚਾਹੁੰਦੇ ਹਾਂ ਕਿ ਪੋਲੀਟਿਕਸ ਦੇ ਵਿੱਚ ਸਾਫ਼ ਸੁਥਰੇ ਬੰਦੇ ਉੱਭਰ ਕੇ ਪੰਜਾਬ ਤੇ ਹਿੰਦੁਸਤਾਨ ਦੇ ਵਿੱਚ ਆਉਣ, ਤਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਸੀ ਕਿ ਕੋਈ ਐਸੇ ਬੰਦੇ ਇਕੱਠੇ ਹੋ ਜਾਣ, ਕੋਈ ਐਸੀ ਤਨਜ਼ੀਮ ਆ ਜਾਏ ਕਿ ਜਿਹੜੀ ਕਵੇ ਕਿ ਅਸੀਂ ਇਹਦੇ 'ਚ ਰਿਫੋਰਮਸ ਲਿਆਉਣੇ ਆ, ਇਹਦੇ 'ਚ ਇਹਨੂੰ ਬਿਹਤਰ ਕਰਨਾ। ਕਿਉਂਕਿ SGPC ਪਿਛਲੇ 30-40 ਸਾਲਾਂ ਇਹਦੇ 'ਚ ਸੁਧਾਰ ਦੀ ਬੜੀ ਗੁੰਜਾਇਸ਼ ਹੈ। ਖੈਰ ਉਹ ਨਹੀਂ ਹੋ ਸਕੀ। ਉਸ ਤੋਂ ਇਲਾਵਾ ਜੋ ਇਲੈਕਸ਼ਨ ਹੋਏ ਤੇ ਤੁਸੀਂ ਸੁਣਿਆ ਹੋਣਾ ਕਿ ਜਿੱਦਣ ਚਲੋ ਉਹ ਤਾਂ ਇੱਕ ਕੰਟਰੋਵਰਸੀ ਤਾਂ ਉਹ ਸੀ ਕਿ ਰਹਿਤ ਮਰਿਆਦਾ ਜਾਂ ਕੇਸਧਾਰੀ ਸਹਿਜਧਾਰੀ, ਇਹ ਇੱਕ ਅੱਡ ਇਸ਼ੂ ਹੈ ਜੀ। ਪਰ ਜਿਸ ਦਿਨ ਇਲੈਕਸ਼ਨ ਹੋਏ ਉਸ ਦਿਨ ਬੂਥ ਕੈਪਚਰਿੰਗ, ਵਾਇਲੈਂਸ ਜਿਹੜੀ ਉੱਥੇ ਹੋਈ, ਕੁੱਟਮਾਰ ਹੋਈ, ਕਿਸ ਤਰ੍ਹਾਂ ਵੋਟਾਂ ਖਰੀਦੀਆਂ ਗਈਆਂ, ਸ਼ਰਾਬ ਵੰਡੀ ਗਈ ਵਗੈਰਾ ਵਗੈਰਾ। ਤਾਂ ਮੈਨੂੰ ਤਾਂ ਸਿਰਫ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਕੋਈ ਕ੍ਰੈਡੀਬਲ ਆਪੋਜੀਸ਼ਨ ਨਹੀਂ ਸੀ। ਉਹਨਾਂ ਨੂੰ ਲੋੜ ਕੀ ਪੈ ਗਈ, ਮਤਲਬ ਇੰਨੀ ਡੈਸਪਰੇਸ਼ਨ ਕਿਉਂ ਸੀ ਇਲੈਕਸ਼ਨ ਜਿੱਤਣ ਦੀ? ਵੱਧ ਤੋਂ ਵੱਧ ਕੋਈ 15-20 ਸੀਟਾਂ ਦੇ ਵਿੱਚ ਸ਼ਾਇਦ ਕੋਈ ਮੁਕਾਬਲਾ ਹੋਵੇ, ਵਰਨਾ ਤਾਂ ਕੋਈ ਮੇਨ ਸਟ੍ਰੀਮ ਜਿਹੜੀ ਪੰਜਾਬ ਦੀ ਸਿਆਸੀ ਜਮਾਤ ਹੈ ਇਹਦੇ ਵਿੱਚ ਦਿਲਚਸਪੀ ਜਾਂ ਦਖਲ ਉਹਨਾਂ ਦਾ ਨਹੀਂ ਸੀ। ਬਾਵਜੂਦ ਉਸਦੇ ਇਹ ਸਾਰੇ ਜੋ ਨਾਰਮਲ ਇੰਡੀਆ ਦੇ ਇਲੈਕਸ਼ਨ ਦੇ ਵਿੱਚ ਹੱਥ ਕੰਡੇ ਆ ਇਹਨਾਂ ਨੇ ਵਰਤੇ, ਤਾਂ ਉਹਦੇ ਨਾਲ ਇੱਕ ਤਾਂ ਸ਼ਰਮਿੰਦਗੀ ਬੜੀ ਮਹਿਸੂਸ ਹੋਈ। ਮਤਲਬ ਐਜ਼ ਅ ਸਿੱਖ ਅਸੀਂ ਸ਼ਰਮਿੰਦਾ ਹੈ ਕਿ ਇਹ ਤੇ ਜਿਹੜੇ ਲੋਕ ਚੁਣੇ ਵੀ ਗਏ ਉਹਨਾਂ ਦਾ ਵੀ ਕੈਲੀਬਰ ਜਿਹੜਾ ਕਈ ਥਾਵਾਂ ਤੇ ਉਹ ਬਹੁਤ ਨੀਵੇਂ ਥਾਂ ਦਾ।
ਤੇ ਇਹ ਟੋਟਲੀ ਹੁਣ ਇੱਕ ਪੋਲੀਟੀਕਲ ਆਰਗੇਨਾਈਜੇਸ਼ਨ ਬਣ ਗਈ ਹੈ, ਨਾ ਕਿ ਇਹ ਧਾਰਮਿਕ ਆਰਗੇਨਾਈਜੇਸ਼ਨ ਹੈ। ਸੋ ਮੈਂ ਤਾਂ ਆਈ ਕੈਨ ਓਨਲੀ ਐਕਸਪ੍ਰੈਸ ਕਿ ਮੈਂ ਬੜਾ ਸ਼ਰਮਿੰਦਾ ਜੀ ਜੋ ਵਾਕਿਆਤ ਹੋਏ ਪਿਛਲੇ ਹਫ਼ਤੇ ਦੇ ਵਿੱਚ। ਜੀ ਜੀ ਹਾਂਜੀ ਬਾਦਲ ਸਾਹਿਬ, ਤੁਸੀਂ ਜਿਹੜੀ ਗੱਲ ਕਰੀ ਹੈਗੀ ਹੈ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਬਾਰੇ, ਕਿਉਂਕਿ ਸ਼੍ਰੋਮਣੀ ਕਮੇਟੀ ਨੂੰ ਇੱਕ ਸਿੱਖਾਂ ਦੀ ਮਿਨੀ ਪਾਰਲੀਮੈਂਟ ਕਹਿੰਦੇ ਹੈਗੇ ਨੇ, ਕੀ ਤੁਸੀਂ ਇਹਦੇ ਨਾਲ ਸਹਿਮਤ ਹੈਗੇ ਹੋ ਵੀ ਕਿ ਇਹ ਸਿੱਖਾਂ ਦੀ ਮਿਨੀ ਪਾਰਲੀਮੈਂਟ ਹੈਗੀ ਹੈ, ਜਦੋਂ ਕਿ ਜਿਹੜੇ ਮੈਜੋਰਿਟੀ ਆਫ ਦਾ ਸਿੱਖਸ ਹੈਗੇ ਨੇ ਜਿਹੜੇ ਉਹਨਾਂ ਨੂੰ ਵੋਟ ਪਾਉਣ ਦਾ ਜਿਹੜਾ ਉਹਨਾਂ ਕੋਲ ਅਧਿਕਾਰ ਨਹੀਂ ਹੈਗਾ, ਨੰਬਰ 1। ਤੇ ਨੰਬਰ 2 ਜਿਹੜਾ ਹੈਗਾ ਵੀ ਜਿਹੜੇ ਇੱਕ ਅੰਮ੍ਰਿਤਧਾਰੀ ਸਿੱਖ ਹੈਗੇ ਸੀ ਉਹਨਾਂ ਨੂੰ ਵੋਟ ਪਾਉਣ ਦਾ ਵੀ ਅਧਿਕਾਰ ਨਹੀਂ ਮਿਲਿਆ ਹੈਗਾ। ਉਹਨਾਂ ਦੀ ਜਗ੍ਹਾ ਤੇ ਜੋ ਅਸੀਂ ਟੈਲੀਵਿਜ਼ਨ ਸਟੇਸ਼ਨਾਂ ਦੇ ਰਾਹੀਂ ਈਵਨ ਕਿ ਅਸੀਂ ਬਾਦਲ ਪਿੰਡ ਤੋਂ ਜੋ ਡੇ ਐਂਡ ਨਾਈਟ ਚੈਨਲ ਜਿਹੜਾ ਲਾਈਵ ਪ੍ਰੋਗਰਾਮ ਦੇ ਰਿਹਾ ਹੈਗਾ ਸੀ, ਉਹਦੇ ਵਿੱਚ ਦੇਖਿਆ ਕਿ ਇੱਕ ਪਤਿਤ ਲੋਕ ਜਿਹੜੇ ਹੈਗੇ ਨੇ ਜਿਨ੍ਹਾਂ ਦਾ ਧਰਮ ਦੇ ਨਾਲ ਤਾਲੁਕਾਤ ਵੀ ਨਹੀਂ, ਉਹ ਵੀ ਵੋਟਾਂ ਪਾ ਰਹੇ ਹੈਗੇ ਸੀ। ਉਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਦੇਖੋ, ਮੈਂ ਇਹੀ ਅਰਜ਼ ਕੀਤੀ ਕਿ ਜੋ ਇੱਕ ਨਾਰਮਲ ਹਿੰਦੁਸਤਾਨ ਦੇ ਇਲੈਕਸ਼ਨ ਹੱਥਕੰਡੇ ਵਰਤੇ ਜਾਂਦੇ ਆ ਕਿ ਕਿਉਂਕਿ ਮੌਕੇ ਦੀ ਸਰਕਾਰ ਹੈ ਤੇ ਮੌਕੇ ਦੀ ਸਰਕਾਰ ਜਿਹੜੇ ਜੈਨੂਇਨ ਅਸਲੀ ਵੋਟਰ ਹੈ ਪਹਿਲਾਂ ਉਹਨਾਂ ਦੀ ਵੋਟ ਹੀ ਨਹੀਂ ਬਣਨ ਦਿੰਦੇ ਜੀ। ਹੁਣ ਜੇ 5000 ਵੋਟ ਹੈ ਟੋਟਲ ਐਲੀਜੀਬਲ ਵੋਟਰ ਹੈ ਕਿਸੇ ਪਿੰਡ ਤਾਂ ਉੱਥੇ 600 ਵੋਟ ਬਣੀ ਹੈ, 4500 ਬੰਦੇ ਦੀ ਤਾਂ ਉਹਨਾਂ ਨੇ ਵੋਟ ਹੀ ਨਹੀਂ ਬਣਾਈ। ਫਿਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਜਿਹੜੇ ਉਹਨਾਂ ਇਹ ਲੱਗਦਾ ਉਹਨਾਂ ਨੂੰ ਕਿ ਇਹ ਸਾਨੂੰ ਵੋਟ ਕਰਨਗੇ, ਉਹ ਭਾਵੇਂ ਪਤਿਤ ਹੋਣ ਭਾਵੇਂ ਕੋਈ ਹੋਣ, ਕਿਸੇ ਕਈ ਬਈਏ ਵੀ ਆ ਜਾਂਦੇ ਆ ਉਹਨਾਂ ਦੀਆਂ। ਤੁਸੀਂ ਦੇਖਿਆ ਹੋਣਾ ਬਾਦਲ ਪਿੰਡ 'ਚ ਇੱਕ ਘਰ ਦੇ ਵਿੱਚ 300 ਵੋਟ ਜਿਹੜੀ ਹੈ ਉਹਨਾਂ ਨੇ ਬਣਾਈ ਹੈ। ਜੀ ਜੀ। ਸੋ ਇਸ ਕਿਸਮ ਦੇ ਜਿਹੜੇ ਹੱਥ ਕੰਡੇ ਆ ਇਹ ਤਾਂ ਇਹਨਾਂ ਨੇ ਵਕਤ। ਸੋ ਤੁਸੀਂ ਮੈਂ ਜੋ ਅੱਜ ਰਿਪਰੈਜ਼ੈਂਟੇਟਿਵ ਬਣੇ ਹੈ, ਨੁਮਾਇੰਦੇ ਬਣੇ ਆ SGPC ਦੇ, ਮੈਂ ਸਮਝਦਾ ਕਿ ਉਹ ਦਰਅਸਲ ਸਿੱਖ ਜਗਤ ਦੀ ਮਿਨੀ ਪਾਰਲੀਮੈਂਟ ਨਹੀਂ ਹੈ। ਨਹੀਂ ਹੈ ਤਾਂ ਐਸਾ ਨਹੀਂ ਹੋਣਾ ਚਾਹੀਦਾ। ਤੇ ਕਿਵੇਂ ਨਾ ਕਿਵੇਂ ਅਕਾਲੀ ਦਲ ਵੀ ਵੱਡਾ ਦਿਲ ਕਰਕੇ ਤੇ ਇਸ SGPC ਦੀ ਪੋਲਿਟਿਕਸ ਤੋਂ ਬਾਹਰ ਆਉਣਾ ਚਾਹੀਦਾ। ਜੇ ਉਹ ਮੇਨ ਸਟ੍ਰੀਮ ਪੋਲੀਟੀਕਲ ਪਾਰਟੀ ਹੈ ਤਾਂ ਉਹਨਾਂ ਨੂੰ ਆਜ਼ਾਦ ਕਰ ਦੇਣਾ ਚਾਹੀਦਾ। ਮੈਂ ਤਾਂ ਕਹਾਂਗਾ ਕਿ ਧਰਮ ਤੇ ਰਹਿਮ ਕਰ ਲੈਣ ਤੇ ਧਰਮ ਨੂੰ ਆਜ਼ਾਦ ਕਰ ਦੇਣ। ਹੁਣ ਬਹੁਤ ਸਾਲ ਹੋ ਗਏ ਇਹਨਾਂ ਨੂੰ ਇਹ ਚਲਾਉਂਦੇ ਹੋਏ ਨੂੰ, ਤੇ ਹੁਣ ਇਹਨਾਂ ਨੂੰ ਇਸ ਤੋਂ ਨਿਕਲ ਜਾਣਾ ਚਾਹੀਦਾ। ਐਂਡ ਦੇ ਸ਼ੁੱਡ ਉਹ ਪੋਲੀਟੀਸ਼ੀਅਨ ਹੈਗੇ ਜੀ ਜੀ, ਦੇ ਸ਼ੁੱਡ ਕਨਫਾਈਨ ਥੈਮਸੈਲਵਸ ਟੂ ਪੋਲਿਟਿਕਸ ਓਨਲੀ। ਜੀ ਜੀ ਜੀ। ਸੋ ਬਾਦਲ ਸਾਹਿਬ, ਜਿਹੜਾ ਤੁਸੀਂ ਇਹ ਗੱਲਬਾਤ ਕਹੀ ਉਹਦੇ ਚੋਂ ਇੱਕ ਸਵਾਲ ਬਾਹਰ ਆਉਂਦਾ ਕਿ ਤੁਸੀਂ ਗੱਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਨੂੰ ਵੱਖਰਾ, ਦੋਨਾਂ ਨੂੰ ਵੱਖੋ ਵੱਖਰਾ ਹੋ ਜਾਣਾ ਚਾਹੀਦਾ। ਤੇ ਇਹਦੇ ਚ ਸਵਾਲ ਇਹ ਆਉਂਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਕੀ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਪੋਸੀਬਲ ਹੈਗੀ ਆ ਅਜੋਕੇ ਸਮੇਂ ਦੇ ਵਿੱਚ? ਕਿਉਂਕਿ ਜਿਹੜੇ ਇਹਨਾਂ ਦੇ ਮੁੱਦੇ ਹੁੰਦੇ ਆ ਆਮ ਤੌਰ ਤੇ ਮੈਜੋਰਿਟੀ ਅਸੀਂ ਦੇਖਿਆ ਜਾਏ ਤਾਂ ਕਿਸੇ ਨਾ ਕਿਸੇ ਤਰੀਕੇ ਉਹ ਸਿੱਖ ਧਰਮ ਦੇ ਨਾਲ ਰਿਲੇਟਡ ਹੁੰਦੇ। ਜੇ ਅਸੀਂ ਉਹਨਾਂ ਦੋਹਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕਰੀਏ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਰਵਾਈਵਲ ਦੀ ਅਸੀਂ ਗੱਲ ਕਰੀਏ ਤੇ ਉਹ ਸ਼੍ਰੋਮਣੀ ਕਮੇਟੀ ਤੋਂ ਬਿਨਾਂ ਹੈ ਤੁਹਾਡੇ ਹਿਸਾਬ ਦੇ ਨਾਲ? ਕਿਉਂ ਨਹੀਂ ਇਹ ਮਤਲਬ ਸ਼੍ਰੋਮਣੀ ਅਕਾਲੀ ਦਲ ਇੱਕ ਪੰਜਾਬ ਦੀ ਮੇਨ ਸਟ੍ਰੀਮ ਪੋਲੀਟੀਕਲ ਪਾਰਟੀ ਹੈ। ਪੰਜਾਬ ਦੇ ਜਿਹੜੇ ਮਸਲੇ ਹੈ ਉਹ ਮਸਲੇ ਗੁਰਦੁਆਰਾ ਅਫੇਅਰਸ ਨਾਲੋਂ ਕਿਤੇ ਵੱਡੇ ਹੈ। ਸਾਡੇ ਮਸਲੇ ਜਿਹੜੇ ਪੰਜਾਬ ਦੇ ਦਰਪੇਸ਼ ਹੈ ਉਹ ਗੁਰਬਤ ਦੇ ਹੈ, ਉਹ ਅਨਪੜ੍ਹਤਾ ਦੇ ਹੈ, ਉਹ ਬੇਰੁਜ਼ਗਾਰੀ ਦੇ ਹੈ, ਉਹ ਰਿਸ਼ਵਤਾਂ ਦੇ ਹੈ, ਡਰੱਗਸ ਦੇ ਹੈ। ਸੋ ਪੰਜਾਬ ਦੇ ਮਸਲੇ ਤਾਂ ਬਹੁਤ ਵੱਡੇ ਹੈ ਤੇ ਪੋਲੀਟੀਕਲ ਪਾਰਟੀਜ਼ ਨੂੰ ਇਹਨਾਂ ਜਿਹੜੇ ਇਹ ਪਹਾੜ ਹੈ, ਜਿਹੜੇ ਪਹਾੜ ਵਰਗੇ ਮੁੱਦੇ ਹੈ, ਇਹਨਾਂ ਨੂੰ ਕਾਬੂ ਪਾਉਣ ਤੇ ਤਾਂ ਫੁੱਲ ਟਾਈਮ ਉਹਨਾਂ ਦਾ ਜਿਹੜਾ ਅਟੈਂਸ਼ਨ, ਪਾਲਿਸੀ, ਪ੍ਰੋਗਰਾਮ ਜਿਹੜੇ ਹੈ ਉਹਨਾਂ ਤੇ ਇਹਨਾਂ ਦੀ ਤਵੱਜੋ ਹੋਣੀ ਚਾਹੀਦੀ ਹੈ। ਤੇ ਧਾਰਮਿਕ ਜਿਹੜੇ ਮਸਲੇ ਹੈ ਇਹ ਧਾਰਮਿਕ ਲੀਡਰਾਂ ਤੇ ਛੱਡ ਦੇਣੇ ਚਾਹੀਦੇ ਆ ਤੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਭਲਾ ਹੋ ਜਾਊਗਾ ਤੇ ਧਰਮ ਦਾ ਵੀ ਭਲਾ ਹੋ ਜਾਊਗਾ। ਦੋਨਾਂ ਦਾ ਫਾਇਦਾ ਹੋਊਗਾ। ਸ਼੍ਰੋਮਣੀ ਅਕਾਲੀ ਦਲ ਨੂੰ ਇਸ ਧਾਰਮਿਕ ਪੋਲਿਟਿਕਸ ਤੋਂ ਨਿਕਲਣਾ ਪੈਣਾ। ਹਾਲਾਂਕਿ ਮੈਨੂੰ ਪਤਾ ਹੈ ਕਿ ਸਵਾਲ ਆਉਣਗੇ ਕਿ ਨਹੀਂ ਜੀ ਮੀਰੀ ਪੀਰੀ ਜਿਹੜੀ ਹੈ ਇਹ ਤਾਂ ਇਕੱਠੀ ਹੋਣੀ ਚਾਹੀਦੀ ਹੈ। ਦਰਅਸਲ ਇਹ ਹੈ ਕਿ ਜਿਹੜੀ ਮੀਰੀ ਹੈ ਇਹਨੂੰ ਪੀਰੀ ਤੋਂ ਸੇਧ ਲੈਣੀ ਚਾਹੀਦੀ ਹੈ। ਜੀ ਜੀ। ਮੁਸ਼ਕਿਲ ਇਹ ਹੈ ਕਿ ਹੁਣ ਪੀਰੀ ਜਿਹੜੀ ਹੈ ਉਹ ਮੀਰੀ ਤੋਂ ਸੇਧ ਲੈ ਰਹੀ ਹੈ। ਜੀ ਜੀ। ਇਸ ਕਰਕੇ ਇਹਨਾਂ ਨੂੰ ਦੋਨਾਂ ਨੂੰ ਅੱਡ ਕਰਨਾ ਪੈਣਾ। ਤੁਸੀਂ ਯੂਰਪ ਦਾ ਐਕਸਪੀਰੀਅੰਸ ਦੇਖਿਆ, ਤੁਸੀਂ ਨਾਰਥ ਅਮਰੀਕਾ ਦਾ ਐਕਸਪੀਰੀਅੰਸ ਦੇਖਿਆ।
ਕਿ ਇਹ ਜਦੋਂ ਤਾਈਂ ਇਹ ਜੁਦਾ ਨਹੀਂ ਹੋਣਗੇ ਉਦੋਂ ਤਾਈਂ ਪੰਜਾਬ ਵੀ ਸੁਥਰੇ ਢੰਗ ਨਾਲੇ ਸਾਡੇ ਪੰਜਾਬ ਦਾ ਜਿਹੜਾ ਫੋਕਸ ਹੈ ਉਹ ਜਿਹੜੇ ਮੈਂ ਮੁੱਦੇ ਕਹੇ ਗਰੀਬੀ ਦੇ, ਰਿਸ਼ਵਤ ਦੇ, ਅਨਇੰਪਲੋਇਮੈਂਟ ਦੇ, ਇਹਨਾਂ ਤੇ ਫਿਰ ਫੋਕਸ ਨਹੀਂ ਸਾਨੂੰ ਕਰਨ ਦਿੰਦੇ। ਇਹ ਹਮੇਸ਼ਾ ਕੋਈ ਨਾ ਕੋਈ ਧਾਰਮਿਕ ਮੁੱਦਾ ਜਿਹੜਾ ਪੋਲਿਟਿਕਸ ਦੇ ਵਿੱਚ ਲੈ ਕੇ ਤੇ ਪੋਲਿਟਿਕਸ ਨੂੰ ਵੀ ਸਗੋਂ ਦੀ ਕਈ ਵਾਰੀ ਉਹਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਆ। ਤੇ ਤੁਸੀਂ ਦੇਖਿਆ ਕਿ ਆ ਸਾਰੀ ਜੋ ਪਿਛਲੇ 30-40 ਸਾਲ ਦੀ ਪੰਜਾਬ ਦੀ ਪੋਲਿਟਿਕਸ ਹੈ ਉਹ ਕਿਸ ਤਰ੍ਹਾਂ ਰਿਲੀਜੀਅਸ ਪੋਲਿਟਿਕਸ ਜਿਹੜੀ ਅਕਾਲੀ ਦਲ ਪਲੇ ਕਰਦਾ ਹੈ। ਉਹਨੇ ਪੰਜਾਬ ਨੇ ਕਿੰਨੇ ਗੋਤੇ ਖਾਏ, ਪੰਜਾਬ ਨੇ ਕਿੰਨੀ ਸਜ਼ਾ ਭੁਗਤੀ। ਇਟਸ ਹਾਈ ਟਾਈਮ ਕਿ ਆਪਾਂ ਹੁਣ ਇਹਨੂੰ ਛੱਡ ਕੇ ਤੇ ਜਿਹੜੇ ਜੈਨੂਇਨ ਰਿਲੀਜੀਅਸ ਲੀਡਰਸ਼ਿਪ ਹੈ ਉਹਨੂੰ ਚਾਂਸ ਦਈਏ ਕਿ ਉੱਭਰ ਕੇ ਆਉਣ, ਉਹ ਇਹਨੂੰ ਸੰਭਾਲਣ। ਜਿਹੜੀ ਨੈਚੁਰਲ ਲੀਡਰਸ਼ਿਪ ਹੈ, ਨੈਚੁਰਲ ਲੀਡਰਸ਼ਿਪ ਨੂੰ ਤਾਂ ਅੱਗੇ ਹੀ ਨਹੀਂ ਆਉਣ ਦਿੱਤਾ ਜਾਂਦਾ, ਜਿਹੜੀ ਇਸ ਫੀਲਡ ਦੀ ਨੈਚੁਰਲ ਲੀਡਰਸ਼ਿਪ ਹੈ ਜੀ। ਇਹ ਮੇਰੀ ਕੰਸੀਡਰਡ ਵਿਊ ਹੈ ਸ਼੍ਰੋਮਣੀ ਅਕਾਲੀ ਦਲ ਵਾਸਤੇ। ਹਾਂਜੀ ਬਾਦਲ ਸਾਹਿਬ, ਇੱਕ ਤੁਸੀਂ ਜਿਹੜੀ ਆਪਾਂ ਲੈਟਸ ਟੇਕ ਅ ਸਟੈਪ ਬੈਕ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਹੋਂਦ ਦੇ ਵਿੱਚ ਆਉਣਾ, ਕਿਉਂਕਿ ਤੁਸੀਂ ਇੱਕ ਪੜ੍ਹੇ ਲਿਖੇ ਇਨਸਾਨ ਹੋ, ਸ਼੍ਰੋਮਣੀ ਕਮੇਟੀ ਨਾਲ ਵੀ ਤੁਹਾਡਾ ਬਹੁਤ ਦੇਰ ਦਾ ਵਾਹ ਵਾਸਤਾ ਰਿਹਾ ਹੈਗਾ, ਤੁਸੀਂ ਇੱਕ ਪੋਲੀਟੀਕਲ ਫੈਮਿਲੀ ਨੂੰ ਵੀ ਬਿਲੋਂਗ ਕਰਦੇ ਹੈਗੇ ਹੋ, ਤੁਹਾਡੀ ਅੰਡਰਸਟੈਂਡਿੰਗ ਬਹੁਤ ਸਟਰੋਂਗ ਹੈਗੀ ਹੈ ਇਸ ਚੀਜ਼ ਬਾਰੇ। ਸ਼੍ਰੋਮਣੀ ਕਮੇਟੀ ਨੂੰ ਮਹੰਤਾਂ ਤੋਂ ਆਜ਼ਾਦ ਕਰਾ ਕੇ ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ। ਕੀ ਤੁਸੀਂ ਸੋਚਦੇ ਹੈਗੇ ਹੋ ਵੀ ਉਹ ਅੱਜ ਜੋ ਹੋ ਰਿਹਾ ਹੈਗਾ ਸ਼੍ਰੋਮਣੀ ਕਮੇਟੀ ਦੇ ਅੰਦਰ, ਉਹ ਜੋ ਮਹੰਤਾਂ ਤੋਂ ਛਡਾ ਕੇ ਇੱਕ ਸ਼੍ਰੋਮਣੀ ਕਮੇਟੀ ਨੂੰ ਇੱਕ ਅੱਛੀ ਸੰਸਥਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈਗੀ ਸੀ, ਉੱਥੇ ਆਪਾਂ ਫੇਲ ਹੋ ਗਏ, ਜਾਂ ਜੋ ਸ਼੍ਰੋਮਣੀ ਕਮੇਟੀ ਅੱਜ ਕੱਲ੍ਹ ਜੋ ਇਹਨਾਂ ਦਾ ਕਾਰੋਬਾਰ ਹੈਗਾ ਉਹ ਆਪਣਾ ਸਹੀ ਫਰਜ਼ ਨਿਭਾ ਰਹੀ ਹੈਗਾ ਸਿੱਖੀ ਦੇ ਪ੍ਰਤੀ? ਦਰਅਸਲ ਜਿਹੜਾ ਪਿਛਲੇ 30-40 ਸਾਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਰਿਪੋਰਟ ਕਾਰਡ ਹੈ ਜੀ, ਉਹ ਰਿਪੋਰਟ ਕਾਰਡ ਬੜਾ ਕਮਜ਼ੋਰ ਹੈ। ਇਹ ਅਗੇਨ ਮੈਂ ਫੇਰ ਕਹਿੰਦਾ ਕਿ ਪੋਲਿਟਿਕਸ ਜਿਹੜੀ ਹੈ ਉਹ ਤੁਸੀਂ ਧਰਮ ਦੀ ਆੜ 'ਚ ਨਹੀਂ ਚਲਾ ਸਕੋਗੇ। ਤੁਸੀਂ ਧਰਮ ਦਾ ਵੀ ਨੁਕਸਾਨ ਕਰੋਗੇ, ਤੁਸੀਂ ਪੋਲਿਟਿਕਸ ਦਾ ਵੀ ਨੁਕਸਾਨ ਕਰੋਗੇ। ਮੈਂ ਵਾਰੀ ਮੈਂ ਸਮਝਦਾ ਕਿ ਮੇਰਾ ਜਵਾਬ ਉਹੀ ਹੈ ਕਿ ਇਹ ਵੱਡਾ ਦਿਲ ਕਰਨਾ ਪੈਣਾ ਸ਼੍ਰੋਮਣੀ ਅਕਾਲੀ ਦਲ ਨੂੰ, ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਸਿਆਸਤ ਹੈ ਉਹਦੇ 'ਚ ਇਹਨਾਂ ਨੂੰ ਦਖਲ ਨਹੀਂ ਦੇਣਾ ਚਾਹੀਦਾ ਜੀ। ਐਂਡ ਤੇ ਜਦੋਂ ਤਾਈਂ ਆਪਾਂ ਇਹ ਨਹੀਂ ਕਰਦੇ, ਇਹ ਸੁਧਾਰ ਨਹੀਂ ਆਉਣੇ। ਇਹ ਇਸੇ ਤਰ੍ਹਾਂ ਹੀ ਇਹ ਜਿਹੜੇ ਮਤਲਬ ਜਿਹਨੂੰ ਫਾਰਸ ਕਹਿੰਦੇ ਆ ਇਲੈਕਸ਼ਨ ਦਾ, ਇਹ ਹਰ 5 ਸਾਲ ਹਰ 7 ਸਾਲ ਬਾਅਦ ਰਿਪੀਟ ਹੋਣਾ। ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਕਿੰਨੇ ਬੱਚੇ ਹੈ ਜਿਹੜੇ ਨਸ਼ਿਆਂ ਵੱਲ ਲੱਗ ਰਹੇ ਹੈ, ਜਿਹੜੇ ਪਤਿਤ ਹੁੰਦੇ ਜਾਂਦੇ ਹੈ। ਮਤਲਬ ਸ਼੍ਰੋਮਣੀ ਕਮੇਟੀ ਦਾ ਕੀ ਰਿਕਾਰਡ ਹੈ ਐਜੂਕੇਸ਼ਨ ਦੇ ਵਿੱਚ, ਕੀ ਉਹਨਾਂ ਨੇ ਕੀ ਕੀਤਾ ਹੈ? ਨਸ਼ਿਆਂ ਬਾਰੇ ਉਹਨਾਂ ਦਾ ਕਿੰਨਾ ਕੁ ਰਿਪੋਰਟ ਕਾਰਡ ਚੰਗਾ ਹੈ? ਧਰਮ ਦੇ ਪ੍ਰਚਾਰ ਬਾਰੇ ਕਿੰਨਾ ਉਹ ਹੈ? ਇੰਡੀਆ ਦੇ ਵਿੱਚ ਰੋਜ਼ ਕੋਈ ਨਾ ਕੋਈ ਹਾਦਸੇ ਹੁੰਦੇ ਹੈ। ਕੱਲ ਪਰਸੋਂ ਅਰਥਕੁਏਕ ਇੱਕ ਸਿੱਕਿਮ 'ਚ ਆਇਆ। ਆਪਾਂ ਮਾਈਨੋਰਿਟੀ ਹੈ, ਸਿੱਖਾਂ ਨੂੰ ਐਡੇ ਵੱਡੇ ਮੁਲਕ ਦੀ ਇੰਡੀਅਨ ਦੀ ਗੁੱਡਵਿਲ ਹਾਸਲ ਕਰਨਾ ਕਿੰਨੀ ਕੁ ਮੁਸ਼ਕਿਲ ਕੰਮ ਹੈ। ਜੇ ਸ਼੍ਰੋਮਣੀ ਕਮੇਟੀ ਇੱਥੋਂ ਰਿਲੀਫ ਤੇ ਰੈਸਕਿਊ ਵਾਸਤੇ ਇੱਥੋਂ ਜੱਥੇ ਭੇਜਦੀ ਤਾਂ ਉੱਥੇ ਇੰਡੀਆ 'ਚ ਕਿੰਨੀ ਗੁੱਡਵਿਲ ਬਣਦੀ ਹੈ। ਕਿਤੇ ਕੋਈ ਬਿਹਾਰ 'ਚ ਫਲੱਡ ਆ ਜਾਂਦਾ ਹੈ, ਕਿਤੇ ਅਰਥਕੁਏਕ ਗੁਜਰਾਤ 'ਚ ਆ ਗਿਆ, ਕਿਤੇ ਕੁਛ ਨਾ ਕੋਈ ਭੁੱਖਮਰੀ ਰਹਿੰਦੀ ਹੈ। ਮਤਲਬ ਜੇ ਇਸ ਕਿਸਮ ਦੀ ਸੰਸਥਾ ਹੋਵੇ, ਉਹਨਾਂ ਦੀ ਪਲੈਨਿੰਗ ਚੰਗੀ ਹੋਵੇ ਕਿ ਅਸੀਂ ਤਮਾਮ ਹਿੰਦੁਸਤਾਨੀਆਂ ਦੀ ਗੁੱਡਵਿਲ ਹਾਸਲ ਕਰਨੀ ਹੈ, ਸਾਡੇ ਵਾਸਤੇ ਕਿੰਨੀ ਛੋਟੀ ਮਤਲਬ ਕਿੰਨੀ ਕੁ ਵੱਡੀ ਗੱਲ ਹੈ। ਕੋਈ ਵੱਡੀ ਗੱਲ ਨਹੀਂ ਹੈ, ਪਰ ਇਸ ਪਾਸੇ ਸੋਚ ਨਹੀਂ ਹੈ। ਇਨਫੈਕਟ ਹੁਣ ਅੱਜ ਪਾਕਿਸਤਾਨ 'ਚ ਫਲੱਡ ਆਏ ਹੋਏ ਹੈ। ਜੇ ਸਾਡੇ ਵੱਲੋਂ ਪਾਕਿਸਤਾਨ, ਹਾਲਾਂਕਿ ਪਾਕਿਸਤਾਨ ਕਈ ਵਾਰੀ ਡਿਪਲੋਮੈਟਿਕਲੀ ਇੰਡੀਆ ਨਾਲ ਤਾਲੁਕਾਤ ਇੰਨੇ ਅੱਛੇ ਨਹੀਂ ਹੈ, ਪਰ ਕਿਉਂ ਨਹੀਂ ਅਸੀਂ ਉਹਨਾਂ ਨੂੰ ਰਿਲੀਫ ਵਾਸਤੇ ਕੋਈ ਸਮਾਨ ਭੇਜੀਏ? ਤੇ ਤੁਹਾਡੇ ਕੋਲ ਐਡੀ ਵੱਡੀ ਆਰਗੇਨਾਈਜੇਸ਼ਨ ਹੋਵੇ, ਐਡਾ ਬਜਟ ਹੋਵੇ, ਐਡੇ ਚੜਾਵੇ ਆਉਂਦੇ ਹੋਣ, ਤੇ ਤੁਸੀਂ ਕਹੋ ਕਿ ਮਿਸਮੈਨੇਜਮੈਂਟ ਇੰਨੀ ਹੈ ਕਿ ਦਰਬਾਰ ਸਾਹਿਬ ਵੀ ਘਾਟੇ ਤੇ ਚੱਲ ਰਿਹਾ, ਦਰਬਾਰ ਸਾਹਿਬ ਦੇ ਖਰਚੇ ਜ਼ਿਆਦਾ ਹੈ, ਆਮਦਨ ਘੱਟ ਹੈ। ਕਿਤੇ ਤੁਸੀਂ ਇਹ ਮੰਨਣ ਚ ਆ ਸਕਦੇ ਹੋ ਕਿ ਇਸ ਕਿਸਮ ਦੀ ਮਿਸਮੈਨੇਜਮੈਂਟ ਹੋਣੀ ਹੈ? ਪ੍ਰਧਾਨ ਸਾਹਿਬ ਦੀਆਂ ਗੱਡੀਆਂ ਦਾ ਖਰਚਾ, ਉਹਨਾਂ ਦੇ ਓਵਰਹੈਡ ਐਕਸਪੈਂਸਿਸ, ਨੌਨ ਪਲਾਨ ਜਿਹੜਾ ਵੇਸਟਫੁਲ ਐਕਸਪੈਂਡੀਚਰ ਹੈ,
ਸੋ ਇਹ ਸਾਰਾ ਰਿਕਾਰਡ ਜਿਹੜਾ ਮੇਰੀਆਂ ਅੱਖਾਂ ਦੇ ਸਾਹਮਣੇ ਆਉਂਦਾ ਜਦੋਂ, ਤਾਂ ਮੈਨੂੰ ਲੱਗਦਾ ਕਿ ਵਾਕਈ ਕੋਈ ਇਹਦਾ ਇੰਤਜ਼ਾਮ, ਆਪਾਂ ਐਡੀ ਅਗਾਂਹ ਵਧੂ ਕੌਮ ਹੈ ਸਿੱਖ ਕੌਮ। ਕਈ ਵਾਰੀ ਯਹੂਦੀਆਂ ਨਾਲ ਇਹਨਾਂ ਦਾ ਮੁਕਾਬਲਾ ਹੁੰਦਾ ਕਿ ਜਿਸ ਤਰ੍ਹਾਂ ਯਹੂਦੀ ਅਗਾਂਹ ਵਧੂ ਨੇ, ਉਸੇ ਤਰ੍ਹਾਂ ਸਿੱਖ ਜਿਹੜੇ ਆ ਉਹ ਬੜੀ ਅਗਾਂਹ ਵਧੂ ਕੌਮ ਹੈ। ਤੇ ਆਪਾਂ ਆਪਣੀ ਜਿਹੜੀ ਸਰਮੋਰ ਆਪਣੀ, ਜਿਹਨੂੰ ਤੁਸੀਂ ਮਿਨੀ ਪਾਰਲੀਮੈਂਟ ਵੀ ਕਹਿੰਦੇ ਹੋ, ਉਹਦਾ ਆਪਾਂ ਕੀ ਹਾਲ ਬਣਾ ਕੇ ਰੱਖਤਾ, ਮਤਲਬ ਸ਼ਰਮਿੰਦਗੀ ਹੈ। ਇਸ ਤੋਂ ਇਲਾਵਾ ਮੇਰੇ ਕੋਲ ਕਹਿਣ ਨੂੰ ਕੁਝ ਨਹੀਂ। ਜੀ ਸੋ ਬਾਦਲ ਸਾਹਿਬ, ਬੜੀ ਅਨਫੋਰਚੂਨੇਟ ਗੱਲ ਆ ਕਿ ਦੇਖੋ ਵਾਰਸ ਤਾਂ ਅਸੀਂ ਭਾਈ ਕਨ੍ਹਈਆ ਜੀ ਦੇ ਹੁੰਨੇ ਆ, ਲੋੜ ਪੈਣ ਦੇ ਉੱਤੇ ਅਸੀਂ ਸਾਡਾ ਜਿਹੜਾ ਮੇਨ ਮਕਸਦ ਸਿੱਖੀ ਦਾ ਇਹ ਕਹਿ ਲਓ ਦੂਸਰਿਆਂ ਦੀ ਹੈਲਪ ਕਰਨਾ, ਪਰ ਅਨਫੋਰਚੂਨੇਟਲੀ ਉਹ ਪਾਰਟ ਜਿਹੜਾ ਸਾਡੇ ਚੋਂ ਅੱਜ ਸਮੇਂ ਦੇ ਵਿੱਚ ਮਿਸਿੰਗ ਆ। ਸੋ ਇਹਦੇ ਵਿੱਚ ਇੱਕ ਸਵਾਲ ਤੁਹਾਨੂੰ ਹੋਰ ਕਿ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨਸ ਹੋਈਆਂ, ਉਹਦੇ ਵਿੱਚ ਕਿੱਡੇ ਵੱਡੇ ਪੱਧਰ ਦੇ ਉੱਤੇ ਬੂਥ ਕੈਪਚਰਿੰਗ ਹੋਈ, ਮਾਰ ਤਾੜ ਦੀਆਂ ਵਾਰਦਾਤਾਂ ਸਾਡੇ ਸਾਹਮਣੇ ਆਈਆਂ। ਤੇ ਹੁਣ ਕੁਝ ਸਮੇਂ ਦੇ ਵਿੱਚ ਜਿਹੜੇ ਵਿਧਾਨ ਸਭਾ ਇਲੈਕਸ਼ਨਸ ਆ ਉਹ ਵੀ ਸਾਡੇ ਸਿਰ ਤੇ ਨੇ, ਆਲਮੋਸਟ ਆਉਣ ਵਾਲੀਆਂ ਨੇ ਕੁਝ ਮਹੀਨਿਆਂ ਦੇ ਵਿੱਚ। ਸੋ ਜਿਹੜੀ ਬੂਥ ਕੈਪਚਰਿੰਗ ਜਾਂ ਵਾਇਲੈਂਸ ਦੀਆਂ ਘਟਨਾਵਾਂ ਸਾਨੂੰ ਇੱਥੇ ਦੇਖਣ ਨੂੰ ਮਿਲੀਆਂ, ਕੀ ਤੁਸੀਂ ਸਿਮਿਲਰ ਘਟਨਾਵਾਂ ਐਕਸਪੈਕਟ ਕਰਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ? ਕੀ ਇਹ ਇੱਕ ਆਉਣ ਵਾਲੇ ਸਮੇਂ ਦੀ ਇੱਕ ਚੇਤਾਵਨੀ ਦੇ ਵਾਂਗੂ ਤੁਸੀਂ ਇਹਨੂੰ ਲੈਂਦੇ ਹੋ? ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਹੋਏਗਾ ਜੀ, ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਰਵਾਉਣਾ ਹੈ। ਇਹ ਜਿਹੜਾ ਗੁਰਦੁਆਰਾ ਇਲੈਕਸ਼ਨ ਹੋਇਆ, ਇਹ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਨੇ ਕਰਵਾਇਆ। ਸੋ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਸੀ CEO ਉਹ ਬਰਾੜ ਸਾਹਿਬ ਸੀ, ਉਹ ਤਾਂ ਇਹਨਾਂ ਦੀ ਮਿਲੀ ਭੁਗਤੀ ਸੀ ਸਰਕਾਰ ਨਾਲ। ਕੁਝ ਦਿਨ ਪਹਿਲਾਂ ਨਿਊਜ਼ਪੇਪਰ ਨੇ ਐਕਸਪੋਜ਼ ਵੀ ਕੀਤਾ ਸੀ ਜਦੋਂ ਉਹ ਬੜੇ ਇਲੈਕਸ਼ਨ ਕਮਿਸ਼ਨ ਦੇ ਪ੍ਰਧਾਨ, ਤੇ ਉਹਨਾਂ ਦੀ ਡਾਟਰ ਨੂੰ AAG ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਸਰਕਾਰ ਨੇ ਇੰਪਲੋਏ ਕਰ ਲਿਆ। ਤਕਰੀਬਨ ਇਹਨਾਂ ਦੀ ਲੱਖ ਰੁਪਇਆ ਸੈਲਰੀ ਹੁੰਦੀ ਹੈ। ਤੇ ਜਿਹੜਾ ਬੰਦਾ ਸਰਕਾਰ ਤੋਂ ਇਸ ਕਿਸਮ ਦੇ ਫੇਵਰਸ ਲੈਂਦਾ ਹੋਵੇ, ਉਹਨੂੰ ਬਿਲਕੁਲ ਨਿਊਟਰਲ ਲੈਣਾ ਬਹੁਤ ਮੁਸ਼ਕਿਲ ਹੈ। ਤੇ ਦੂਸਰੇ ਪਾਸੇ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ, ਹਾਲਾਂਕਿ ਇੰਡੀਆ ਦੇ ਵਿੱਚ ਮੈਨੂੰ ਬਹੁਤ ਥੋੜੇ ਐਸੇ ਇੰਸਟੀਟਿਊਸ਼ਨਸ ਨੇ ਸਾਡੇ ਜਿਨ੍ਹਾਂ ਤੇ ਮੈਨੂੰ ਦਿਲੀ ਤੌਰ ਤੇ ਫਖਰ ਹੋ ਸਕਦਾ ਹੈ, ਪਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇੱਕ ਐਸਾ ਇੰਸਟੀਟਿਊਸ਼ਨ ਹੈ ਜਿਹੜਾ ਕਿ ਮੇਬੀ ਇਟ ਇਜ਼ ਬੈਸਟ ਇਨ ਦ ਵਰਲਡ। ਦੁਨੀਆ 'ਚ ਇਸ ਕਿਸਮ ਦੀ ਇਲੈਕਸ਼ਨ ਕਮਿਸ਼ਨ ਸ਼ਾਇਦ ਕਿਸੇ ਮੁਲਕ ਦੇ ਵਿੱਚ ਵੀ ਨਾ ਹੋਵੇ, ਤੁਹਾਡੇ ਅਮਰੀਕਾ 'ਚ ਵੀ ਸ਼ਾਇਦ ਐਸੀ ਇੰਨੀ ਫੇਅਰ ਇਲੈਕਸ਼ਨ ਕਮਿਸ਼ਨ ਨਾ ਹੋਵੇ। ਸੋ ਇੱਕ ਵਾਰੀ ਮਾਡਲ ਕੋਡ ਆਫ ਕੰਡਕਟ ਜਦੋਂ ਇਲੈਕਸ਼ਨ ਕਮਿਸ਼ਨ ਦੇ ਹੱਥ ਜਦੋਂ ਇੱਕ ਖੇਡ ਆ ਜਾਂਦੀ ਹੈ, ਫਿਰ ਵਾਇਲੈਂਸ ਦੇ ਜਿਹੜਾ ਤੁਸੀਂ ਕਹਿੰਦੇ ਹੋ ਜਿਵੇਂ ਬੂਥ ਕੈਪਚਰਿੰਗ ਜਾਂ ਹੋਰ, ਉਹਦੇ ਚਾਂਸਸ ਬਹੁਤ ਘੱਟ ਹੈ। ਤੇ ਜੇ ਕੋਈ ਸਮਝਦਾ ਹੈ ਕਿ ਉਹ ਪੁਲਿਸ ਮਸ਼ੀਨਰੀ ਨੂੰ ਜਾਂ ਸਟੇਟ ਮਸ਼ੀਨਰੀ ਨੂੰ ਵਰਤ ਕੇ ਉਹ ਇਲੈਕਸ਼ਨ ਦਾ ਰਿਜ਼ਲਟ ਜਿਹੜਾ ਹੈ ਉਹਦੇ ਤੇ ਅਸਰ ਤਾਂ ਉਹਨਾਂ ਦੀ ਖੁਸ਼ਫਹਿਮੀ ਹੈ। ਇੰਡੀਆ ਦੇ ਵਿੱਚ ਇਲੈਕਸ਼ਨ ਬੜੇ ਫੇਅਰ ਹੁੰਦੇ ਆ ਤੇ ਦਿਨੋਂ ਦਿਨ ਇਹਨਾਂ ਦਾ ਕੰਮ ਹੋਰ ਵੀ ਬਿਹਤਰ ਹੋ ਰਿਹਾ। ਤਾਂ ਮੈਨੂੰ ਇਹਦੇ 'ਚ ਕੋਈ ਐਸੀ ਖਦਸ਼ਾ ਨਹੀਂ ਹੈ ਕਿ ਇਹਨਾਂ ਨੇ ਇਲੈਕਸ਼ਨ ਹਾਈਜੈਕ ਕਰ ਲੈਣਾ। ਇਲੈਕਸ਼ਨ ਬਿਲਕੁਲ ਫੇਅਰ ਹੋਣਗੇ। ਜਿਹੜੀਆਂ ਪੁਲਿਸ ਜਿਹੜੀ ਮੈਨੇਜਮੈਂਟ ਹੈ, ਪੁਲਿਸ ਦੀ ਕੰਟਰੋਲ, ਉਹ ਵੀ ਇਲੈਕਸ਼ਨ ਕਮਿਸ਼ਨ ਕੋਲ ਆ ਜਾਂਦਾ। ਉਸ ਤੋਂ ਇਲਾਵਾ ਜਿਹੜੀਆਂ ਪੈਰਾਮਿਲਟਰੀ ਫੋਰਸਿਸ ਹੈ ਉਹ ਵੀ ਪੰਜਾਬ ਦੇ ਵਿੱਚ ਜਾਂ ਸਟੇਟਾਂ ਦੇ ਵਿੱਚ ਉਹ ਨਾਫਿਜ਼ ਕਰ ਦਿੰਦੇ, ਤਾਂ ਕਿ ਜਿਹੜੀ ਲੋਕਲ ਪੁਲਿਸ ਹੈ ਜਿਹੜੀ ਕਿ ਹਾਈਲੀ ਪੋਲੀਟੀਸਾਈਜ਼ਡ ਹੈ, ਬੜੀ ਕਰਪਟ ਹੋ ਚੁੱਕੀ ਹੈ, ਉਹਨਾਂ ਦਾ ਜਿਹੜਾ ਗਲਬਾ ਜਿਹੜਾ ਇਸ ਇਲੈਕਸ਼ਨ 'ਚ ਬਹੁਤ ਘੱਟ ਰਹਿ ਜਾਂਦਾ ਹੈ। ਜੀ ਬਾਦਲ ਸਾਹਿਬ, ਇੱਕ ਇੱਥੇ ਕੁਐਸਚਨ ਹੋਰ ਉੱਠਦਾ ਹੈਗਾ ਵੀ ਤੁਹਾਡੀ ਪਾਰਟੀ ਦੇ ਇੱਕ PPP ਦੇ ਵੀ ਕਿਸੇ ਮੈਂਬਰ ਦੇ ਉੱਤੇ ਗਿੱਦੜਬਾਹਾ ਦੇ ਵਿੱਚ ਗੋਲੀ ਵੀ ਚੱਲੀ ਹੈਗੀ ਹੈ ਤੇ ਉੱਥੇ ਕੈਂਸਲ ਵੀ ਹੋਈ ਹੈਗੀ ਹੈ ਇਲੈਕਸ਼ਨ। ਤੇ ਤੁਸੀਂ ਥੋੜਾ ਦੱਸੋਗੇ ਹੈਗੇ ਵੀ ਤੁਹਾਡਾ ਉੱਥੇ ਜਾਂ ਤੁਹਾਡੀ ਪਾਰਟੀ ਦਾ ਜਾਂ ਤੁਹਾਡਾ, ਕਿਉਂਕਿ ਐਜ਼ ਏ ਪਾਰਟੀ ਦਾ ਮੈਂਬਰ ਨਹੀਂ ਵੀ ਤੁਸੀਂ, ਕਿਉਂਕਿ ਉਸ ਇਲਾਕੇ ਦੇ MLA ਹੈਗੇ ਸੀ, ਤੁਹਾਡਾ ਲੋਕਾਂ ਨਾਲ ਵਾਹ ਵਾਸਤਾ ਹੈਗਾ, ਤੁਸੀਂ ਉੱਥੇ ਕੀ ਆਪਣੀ ਇਲੈਕਸ਼ਨ ਦੇ ਦੌਰਾਨ ਕਿਸ ਤਰ੍ਹਾਂ ਦੀ ਘਪਲੇਬਾਜ਼ੀ ਦੇਖੀ ਹੈਗੀ? ਉਹ ਕੀ ਜਿਹੜੀ ਪੰਜਾਬ ਪੁਲਿਸ ਹੈਗੀ ਸੀ ਵੀ ਉਹ ਵੀ ਡਾਇਰੈਕਟਲੀ ਇਨਵੋਲਵ ਹੈਗੀ ਸੀ, ਤੇ ਨਾਲ ਹੀ ਤੁਸੀਂ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਦੀ ਜਿਹੜੀ ਤੁਸੀਂ ਗੱਲ ਕਰੀ ਹੈਗੀ ਹੈ ਉਹਨਾਂ ਦਾ ਕਿਰਦਾਰ, ਉਹਨਾਂ ਨੇ ਇਹ ਜਿਹੜਾ ਘਪਲਾ ਹੈਗਾ ਸੀ ਉਹਨਾਂ ਦੇ ਸਾਹਮਣੇ ਹੋ ਰਿਹਾ ਹੈਗਾ ਸੀ, ਉਹਨਾਂ ਨੇ ਕਿਉਂ ਸਟੈਂਡ ਨਹੀਂ ਲਿਆ ਹੈਗਾ? ਸਟੈਂਡ ਲੈਣ ਤੋਂ ਪਹਿਲਾਂ ਈਵਨ ਕਿ ਜਿਹੜੀ ਇਲੈਕਸ਼ਨ ਜਦੋਂ ਆਪਣੀਆਂ ਵੋਟਾਂ ਬਣ ਰਹੀਆਂ ਹੈਗੀਆਂ ਸੀ ਉਹ ਵੀ ਪਤਾ ਹੈਗਾ ਸੀ ਵੀ ਉਹ ਗਲਤ ਬਣ ਰਹੀਆਂ ਹੈਗੀਆਂ ਨੇ, ਉਹਨਾਂ ਨੇ ਉਦੋਂ ਉਸ ਟਾਈਮ ਤੇ ਕਿਉਂ ਨਹੀਂ ਕਾਰਵਾਈ ਕੀਤੀ ਹੈ? ਜਿੱਥੋਂ ਤੱਕ ਤਾਂ ਉਹ ਤਾਂ ਜਿਹੜੀਆਂ ਵੋਟਾਂ ਸੀ ਉਹ ਤਾਂ ਪੁਲਿਸ ਦੇ ਬੈਲਟ ਪੇਪਰ ਜਿਹੜੇ ਆ ਉਹ ਪੁਲਿਸ ਦੀਆਂ ਜੇਬਾਂ ਦੇ ਵਿੱਚ ਸੀ। ਜਿਹੜਾ ਉੱਥੇ DSP ਭੁਪਿੰਦਰ ਸਿੰਘ ਹੈ ਗਿੱਦੜਬਾਹਾ ਲੱਗਿਆ ਹੋਇਆ ਜੀ,
ਉਹ 4-5 ਹਜ਼ਾਰ ਬੈਲਟ ਪੇਪਰ ਉਹਦੀ ਜੇਬ 'ਚ ਹੀ ਹੈ। ਉਹ ਆਪ ਹੀ ਔਨ ਦਾ ਪ੍ਰੀਟੈਕਸ ਕਿ ਮੈਂ ਬੂਥ ਚੈੱਕ ਕਰਨ ਜਾ ਰਿਹਾ ਜੀ, ਤੇ ਉਹ ਆਪ ਹੀ ਜਿਹੜੀਆਂ ਆਪਣੀ ਜੇਬ 'ਚੋਂ ਹੀ ਵੋਟਾਂ ਕੱਢ ਕੇ ਉਹ ਪਾਇਆ ਹੁੰਦਾ। ਸੋ ਇਸ ਕਿਸਮ ਦਾ ਜਿਹੜਾ ਫਾਰਸ ਹੈ, ਗੋਲੀ ਜਿਹੜੀ ਚੱਲੀ ਹੈ, ਉਹ ਇਸ ਤਰ੍ਹਾਂ ਨਹੀਂ ਕਿ ਉੱਥੇ ਕੋਈ, ਉਹ ਤਾਂ ਜਿਹੜਾ ਕੈਂਡੀਡੇਟ ਸੀ ਅਕਾਲੀ ਦਲ ਦਾ ਉਹਨੇ ਗੋਲੀ ਚਲਾਈ ਕੁਦਰਤੀ ਜਿਹੜੇ ਬੰਦੇ ਦੇ ਵੱਜੀ, ਉਹ ਹੀ ਹੈਪਨ ਟੂ ਬੀ ਅ ਪੀਪੀਪੀ ਸਪੋਰਟਰ। ਉਹ ਬੰਦਾ ਪੀਪੀਪੀ ਇਲੈਕਸ਼ਨ ਹਿੱਸਾ ਨਹੀਂ ਲੈ ਰਹੀ ਸੀ, ਗੋਲੀਆਂ ਦੇ ਵੱਜੀ ਤੇ ਤੁਸੀਂ ਹੈਰਾਨ ਰਹਿ ਜਾਓਗੇ ਕਿ ਜਿਹੜਾ ਪਰਚਾ ਹੋਇਆ ਜੀ ਹੁਣ ਉਸ ਬੰਦੇ ਤੇ ਹੋ ਗਿਆ ਜਿਹਦੇ ਗੋਲੀ ਵੱਜੀ ਹੈ। ਜਿਹਦੇ ਗੋਲੀ ਵੱਜੀ ਹੈ ਉਹਦੇ ਤੇ ਪਰਚਾ ਹੋ ਗਿਆ ਕਿ ਇਹ ਗੋਲੀ ਚਲਾ ਰਿਹਾ ਜੀ, ਤੇ ਜਿਹਨੇ ਮਾਰੀ ਹੈ ਉਹ ਤਾਂ ਆਫ ਕੋਰਸ। ਪਰ ਇਹ ਥਰਡ ਵਰਲਡ ਕੰਟਰੀਜ਼ ਦਾ ਇਹ ਦਸਤੂਰ ਹੈ ਕਿ ਇਨਸਾਫ ਜਿਹੜਾ ਉਹ ਇੱਥੇ ਨਹੀਂ ਮਿਲਦਾ। ਤੇ ਜਿੱਥੋਂ ਤੱਕ ਇਲੈਕਸ਼ਨ ਕਮਿਸ਼ਨ ਦਾ ਸਵਾਲ ਉਹ ਤਾਂ ਬਿਲਕੁਲ ਹੀ ਦੇ ਆਰ ਟੂਥਲੈਸ। ਤੇ ਮੈਂ ਇੱਕ ਪ੍ਰੈਸ ਦੇ ਵਿੱਚ ਇੱਥੇ ਇੰਡੀਆ ਦੇ ਵਿੱਚ ਇਹ ਮੁਤਾਲਬਾ ਕੀਤਾ ਸੀ ਕਿ ਕੋਈ 157 ਸੀਟਾਂ ਹੈ ਜਿੱਥੇ ਇਲੈਕਸ਼ਨ ਹੁੰਦੇ ਆ, 10 ਸੀਟਾਂ ਕੋਆਪਟ ਹੁੰਦੀਆਂ, ਜਿਹੜੇ ਮੈਂਬਰਸ ਹੈ ਦੇ ਕੋਆਪਟ 10। ਤਾਂ ਮੈਂ ਇਹਨਾਂ ਨੂੰ ਕਿਹਾ ਸੀ ਕਿ 157 ਤੁਸੀਂ ਕੋਆਪਟ ਕਰ ਲਿਆ ਕਰੋ ਕਿਉਂਕਿ ਫਿਰ ਇਹ ਵਾਈ ਗੋ ਥਰੂ ਦਿਸ ਫਾਰਸ, ਤੇ 10 ਤੇ ਇਲੈਕਸ਼ਨ ਕਰਾ ਲਿਆ ਕਰੋ। 157 ਵੈਸੇ ਹੀ ਬਣਾ ਲਿਆ ਕਰੋ ਜਿਨ੍ਹਾਂ ਨੂੰ ਥੋੜਾ ਜੀ ਕਰਦਾ, ਤੇ 10 ਤੇ ਇਲੈਕਸ਼ਨ ਕਰਾ ਲਓ ਕਿਉਂਕਿ ਫਿਰ ਇਹਦੇ ਨਾਲ ਸਟੇਟ ਦਾ ਪੈਸਾ ਵੀ ਬਚ ਜਾਏਗਾ, ਲੋਕਾਂ ਦਾ ਟਾਈਮ ਬਚ ਜਾਏਗਾ। ਕਿਉਂਕਿ ਤੇ ਜਿਹੜਾ ਮੈਨੂੰ ਫਿਕਰ ਇਸ ਗੱਲ ਦਾ ਨਹੀਂ ਕਿ ਹਾਈਜੈਕ ਹੋ ਗਿਆ ਜਾਂ ਕਿਸੇ ਨੇ ਬੂਥ ਕੈਪਚਰਿੰਗ ਕਰ ਲਈ। ਮੈਨੂੰ ਫਿਕਰ ਹੈ ਕਿ ਪੰਜਾਬ ਕਿਹੜੇ ਰਾਹ ਤੁਰ ਪਿਆ, ਪੰਜਾਬ ਕਿਹੜੇ ਰਾਹ ਤੁਰ ਪਿਆ। ਮਤਲਬ ਇਹ ਬਿਹਾਰ ਵਗੈਰਾ ਸੁਣਿਆ ਕਰਦੇ ਸੀ ਕਿ ਇਹ ਹੁੰਦਾ ਹੈ। ਤੇ ਤੁਸੀਂ ਦੇਖੋ ਆਪਣੇ ਜਿਹੜੇ ਇੰਸਟੀਟਿਊਸ਼ਨਸ ਹੈ ਉਹਨਾਂ ਨੂੰ ਡੀਗ੍ਰੇਡ ਨਹੀਂ ਕਰ ਸਕਦੇ। ਇਹ ਇਲੈਕਸ਼ਨਾਂ ਦੀ ਇੱਕ ਪਵਿੱਤਰਤਾ ਹੁੰਦੀ ਹੈ, ਪਵਿੱਤਰਤਾ ਭੰਗ ਨਹੀਂ ਹੋਣੀ ਚਾਹੀਦੀ। ਚਾਹੇ ਉਹ ਗੁਰਦੁਆਰੇ ਦੇ ਇਲੈਕਸ਼ਨ ਹੋਣ, ਚਾਹੇ ਉਹ ਬੈਂਕ ਦੇ ਇਲੈਕਸ਼ਨ ਹੋਣ, ਚਾਹੇ ਉਹ ਪਾਰਲੀਮੈਂਟ ਦੇ ਇਲੈਕਸ਼ਨ ਹੋਣ, ਦੇयर ਇਜ਼ ਅ ਸੈਂਕਟਿਟੀ। ਤੇ ਉਹ ਸੈਂਕਟਿਟੀ ਜਦੋਂ ਸਟੇਟ ਸਰਕਾਰ ਖੁਦ ਭੰਗ ਕਰਦੀ ਹੈ, ਇੱਕ ਰਾਜ ਚਲਾਉਣ ਦਾ ਵੀ ਇੱਕ ਧਰਮ ਹੁੰਦਾ ਹੈ। ਜਦੋਂ ਤੁਸੀਂ ਹਲਫ ਲੈਂਦੇ ਹੋ, ਜਦੋਂ ਤੁਸੀਂ ਸਰਕਾਰ ਬਣਾਉਂਦੇ ਹੋ, ਮਿਨਿਸਟਰ, ਚੀਫ ਮਿਨਿਸਟਰ, ਤੁਸੀਂ ਇੱਕ ਹਲਫ ਲੈਂਦੇ ਹੋ ਪਰਮਾਤਮਾ ਦੀ ਸਹੁੰ ਖਾ ਕੇ ਕਿ ਮੈਂ ਪੱਖਪਾਤ ਨਹੀਂ ਕਰਾਂਗਾ, ਮੈਂ ਇਸ ਮੁਲਕ ਦਾ ਜਿਹੜਾ ਸੰਵਿਧਾਨ ਹੈ ਉਹਨੂੰ ਲਾਗੂ ਕਰਾਂਗਾ। ਤੇ ਤੁਸੀਂ ਆਪ ਸਹੁੰ ਖਾ ਕੇ ਤੇ ਆਪ ਹੀ ਉਸ ਪਰਮਾਤਮਾ ਦੀ ਸਹੁੰ ਤੋਂ ਮੁੱਕਰਦੇ ਹੋ। that is very unfortunate। ਤੇ ਜੇ ਅਸੀਂ ਆਪਣੇ ਇੰਸਟੀਟਿਊਸ਼ਨ ਨੂੰ ਡਿਗਰੇਡ ਕਰ ਲਿਆ, ਅਸੀਂ ਕਦੇ ਵੀ ਅਗਾਂਹ ਵਧੂ ਮੁਲਕ ਜਿਹੜਾ ਹੈ ਉਹ ਆਪਣੇ ਪ੍ਰਦੇਸ਼ ਨੂੰ ਨਹੀਂ ਬਣਾ ਸਕਾਂਗੇ। ਤਾਂ ਮੈਨੂੰ ਫਿਕਰ ਇਸ ਗੱਲ ਦਾ, ਮੈਨੂੰ ਜੋ SGPC ਚ ਹੋਇਆ ਇਹ ਨਹੀਂ, but I'm concerned about the larger picture। ਅੱਛਾ ਬਾਦਲ ਸਾਹਿਬ, ਇੱਕ ਇਹ ਹੈਗਾ ਵੀ ਇਹ ਪਿਛਲੇ ਸਮੇਂ ਦੇ ਵਿੱਚ ਵੀ ਇਹ ਦੇਖਣ ਦੇ ਵਿੱਚ ਆਇਆ ਹੈਗਾ, ਸੁਣਨ ਦੇ ਵਿੱਚ ਆਇਆ ਹੈਗਾ ਵੀ ਜਿਹੜੀ SGPC ਹੈਗੀ ਹੈ ਉਹਦੇ ਰਿਸੋਰਸਸ ਨੂੰ ਬੁਰੀ ਤਰ੍ਹਾਂ ਮਿਸਯੂਜ਼ ਕਰਿਆ ਜਾਂਦਾ ਹੈਗਾ ਸ਼੍ਰੋਮਣੀ ਅਕਾਲੀ ਦਲ ਦੇ ਦੁਆਰਾ। ਵੀ ਜਿਸ ਤਰ੍ਹਾਂ ਉਹ ਲੱਗਦਾ ਹੈਗਾ ਵੀ ਹੋ ਸਕਦਾ ਵੀ ਪਿਛਲੀ ਵਾਰੀ ਵੀ ਜਦੋਂ ਇਲੈਕਸ਼ਨ ਕੋਈ ਕੰਪੇਨ ਹੁੰਦੀ ਹੈਗੀ ਸੀ, ਗੁਰਦੁਆਰਿਆਂ ਦੇ ਵਿੱਚੋਂ ਲੰਗਰ ਲੱਗਦਾ ਹੈਗਾ ਸੀ, ਗੁਰਦੁਆਰਿਆਂ ਦੀਆਂ ਸਟੇਜਾਂ ਯੂਜ਼ ਕਰੀਆਂ ਜਾਂਦੀਆਂ ਸੀ ਤੇ ਗੋਲਕ ਦੀ ਮਨੀ ਵੀ ਇਲੈਕਸ਼ਨ ਦੇ ਲਈ ਯੂਜ਼ ਕੀਤੀ ਜਾਂਦੀ ਹੈਗੀ ਸੀ। ਕੀ ਤੁਹਾਨੂੰ ਲੱਗਦਾ ਹੈਗਾ ਵੀ ਜਿਹੜਾ ਪੈਟਰਨ ਇਹ ਹੱਲੇ ਵੀ ਜਾਰੀ ਹੈਗਾ, ਜਾਰੀ ਰਹੇਗਾ? ਇਹ ਤਾਂ ਓਪਨ ਸੀਕ੍ਰੇਟ ਹੈ, ਇਹ ਸਵਾਲ ਨਾ ਪੁੱਛੋ। ਇਹ ਤਾਂ ਓਪਨ ਸੀਕ੍ਰੇਟ ਹੈ ਕਿ ਲੰਗਰ ਗੁਰਦੁਆਰਿਆਂ ਦੇ, ਸਟੇਜਾਂ ਵੀ ਗੁਰਦੁਆਰਿਆਂ ਦੀਆਂ ਲੱਗਦੀਆਂ, ਹਰ ਥਾਂ ਪੈਸੇ ਵੀ ਲੱਗਦੇ ਆ, ਸਾਰਾ ਇਨਫਰਾਸਟ੍ਰਕਚਰ। ਤੇ ਅਕਾਲੀ ਦਲ ਦਾ ਜਿਹੜਾ ਮੈਂ ਪਹਿਲਾਂ ਆਪਾਂ ਜਿਹੜੀ ਗੱਲ ਕਰ ਰਹੇ ਸੀਗੇ, ਕਿਉਂ ਨਹੀਂ ਛੱਡ ਰਹੇ? ਇਸ ਕਰਕੇ ਨਹੀਂ ਛੱਡ ਰਹੇ ਕਿ ਇਹਨਾਂ ਦੀ ਪੋਲਿਟਿਕਸ ਜਿਹੜੀ ਹੈ ਇਹਨਾਂ ਗੁਰਦੁਆਰਿਆਂ 'ਚ ਚੱਲਦੀ ਹੈ। ਸੋ ਇਟਸ ਇੰਪੋਸੀਬਲ, ਭਾਵੇਂ ਅਸੀਂ ਕਿੰਨੀਆਂ ਅਪੀਲਾਂ ਕਰ ਲਈਏ, ਭਾਵੇਂ ਇਹਨਾਂ ਦੇ ਪੈਰੀ ਪੱਗਾਂ ਰੱਖਦੀ, ਇਹਨਾਂ ਨੇ ਇਸ ਗੱਲ ਤੇ ਨਹੀਂ ਆਉਣਾ ਕਿ ਅਸੀਂ ਗੁਰਦੁਆਰਿਆਂ ਦੀ ਪੋਲਿਟਿਕਸ 'ਚੋਂ ਅਸੀਂ ਜੁਦਾ ਹੋ ਜਾਵਾਂਗੇ ਜੀ। ਅੱਛਾ ਬਾਦਲ ਸਾਹਿਬ, ਚੱਲ ਹੀ ਨਹੀਂ ਪਾਏਗੀ। ਮੈਨੂੰ ਨਹੀਂ ਲੱਗਦਾ ਕਿ ਜਿਹੜੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਜੀ, ਇਹ ਸਿੱਖਾਂ ਦੀ ਟਰੂ ਰਿਪਰੈਜ਼ੈਂਟੇਟਿਵ ਹੈ ਜੀ, ਨਹੀਂ ਹੈ। ਤੇ ਇਹ ਜਿਹੜੇ ਸਾਡੇ ਅਸੈਂਬਲੀ ਇਲੈਕਸ਼ਨ ਤੋਂ 3 ਮਹੀਨਾ ਪਹਿਲਾਂ ਇਹਨਾਂ ਨੇ ਜਿਹੜੇ ਆ ਇਲੈਕਸ਼ਨ ਵੀ ਕਰਵਾਏ ਆ, ਇਹ ਇਹਨਾਂ ਨੂੰ ਖਦਸ਼ਾ ਸੀ ਕਿ ਜੇ ਕਿਤੇ ਸਾਡੀ ਆਪ ਦੀ ਸਰਕਾਰ ਪੰਜਾਬ 'ਚ ਨਾ ਹੋਈ ਤਾਂ ਸਾਨੂੰ ਜਿਹੜਾ ਇਹ ਫ੍ਰੀ ਐਂਡ ਫੇਅਰ ਇਲੈਕਸ਼ਨ ਜੇ SGPC ਦਾ ਹੋ ਗਿਆ
ਤਾਂ ਸ਼ਾਇਦ ਅਕਾਲੀ ਦਲ ਜਿਹੜਾ ਹੈ ਇਹਦੇ 'ਚ ਕਾਮਯਾਬ ਨਾ ਹੁੰਦਾ। ਅੱਛਾ ਜੀ ਸੋ ਇਹਦੇ ਨਾਲ ਜਿਹੜਾ ਮੇਰਾ ਅਖੀਰਲਾ ਸਵਾਲ ਤੁਹਾਨੂੰ ਹੈਗਾ, ਕਿਉਂਕਿ ਅਸੀਂ ਗੱਲਬਾਤ ਕਰਦੇ ਇਲੈਕਸ਼ਨਸ ਦੀ, ਤੇ ਜਿਨ੍ਹਾਂ ਵੋਟਾਂ ਪਾਉਣੀਆਂ ਹੁੰਦੀਆਂ ਉਹਨਾਂ ਦੀ ਕੋਈ ਸੋਚ ਹੁੰਦੀ ਆ, ਪੜ੍ਹੀ ਲਿਖੀ ਸੋਚ ਹੋਣੀ ਚਾਹੀਦੀ। ਅਸੀਂ ਗੱਲ ਕਰਦੇ ਹਾਂ ਤੇ ਪੰਜਾਬ ਦੇ ਵਿੱਚ ਅੱਜ ਦੇ ਸਮੇਂ 'ਚ ਇਹ ਰੁਝਾਨ ਬਹੁਤ ਦੇਖਦੇ ਹਾਂ ਕਿ ਜਿਹੜਾ ਪੜ੍ਹਿਆ ਲਿਖਿਆ ਥੋੜਾ ਬਹੁਤਾ ਪੜ੍ਹ ਲੈਂਦਾ, ਕੋਈ ਡਾਕਟਰ ਬਣ ਗਿਆ, ਕੋਈ ਇੰਜੀਨੀਅਰ ਬਣ ਗਿਆ, ਉਹ ਪੰਜਾਬ ਦੇ ਵਿੱਚ ਨਹੀਂ ਰਹਿੰਦਾ, ਪੰਜਾਬ ਤੋਂ ਬਾਹਰ ਆ ਜਾਂਦਾ, US ਕੈਨੇਡਾ ਆਸਟ੍ਰੇਲੀਆ ਕਹਿ ਲਓ। ਤੇ ਤੁਸੀਂ ਐਜ਼ ਅ ਪਾਰਟੀ ਦੇ ਤੌਰ ਤੇ ਮੈਂ ਤੁਹਾਡੀ ਗੱਲ ਕਰੂੰਗਾ ਕਿ ਐਜ਼ ਅ ਪਾਰਟੀ ਤੁਸੀਂ ਇਹਦੇ ਲਈ ਕੀ ਕਦਮ ਚੁੱਕੋਗੇ ਕਿ ਜਿਹੜਾ ਸਾਡਾ ਪੜ੍ਹਿਆ ਲਿਖਿਆ ਨੌਜਵਾਨ ਵਰਗ ਆ, ਜਿਹਨੇ ਪੰਜਾਬ ਦਾ ਭਵਿੱਖ ਬਣਨਾ, ਪੰਜਾਬ ਦਾ ਫਿਊਚਰ ਬਣਨਾ ਵਾ, ਉਹ ਪੰਜਾਬ ਨੂੰ ਛੱਡ ਕੇ ਪੰਜਾਬ ਤੋਂ ਬਾਹਰ ਨਾ ਜਾਏ ਤੇ ਪੰਜਾਬ ਦੇ ਭਲੇ ਦੇ ਲਈ ਕੰਮ ਕਰੇ। ਇਹਦੇ ਲਈ ਤੁਸੀਂ ਕੀ ਕਦਮ ਚੁੱਕੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਉਹ ਇੱਕ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ। ਜੀ ਇਹ ਜਦ ਤੱਕ ਅਸੀਂ ਪੰਜਾਬ ਦੀ ਇਕਨੋਮੀ ਜਿਹੜੀ ਹੈ ਉਹਨੂੰ ਇਸ ਦਲਦਲ ਚੋਂ ਨਹੀਂ ਕੱਢਦੇ, ਜਿਹੜਾ ਪੰਜਾਬ ਦਾ ਗਰੋਥ ਰੇਟ ਹੈ ਬੜਾ ਸਲੋ ਹੈ, ਅਸੀਂ ਆਪਣੇ ਆਪ ਨੂੰ ਇੰਡਸਟਰੀਅਲਾਈਜ਼ ਨਹੀਂ ਕਰ ਸਕੇ, ਸਾਡੇ ਤੇ ਕਰਜ਼ੇ ਦਾ ਬਹੁਤ ਵੱਡਾ ਬੋਝ ਹੈ। ਸੋ ਜਦੋਂ ਤਾਈਂ ਅਸੀਂ ਆਪਦੇ ਡੈਟ ਜਿਹੜੀ ਕਰਜ਼ਾ ਹੈ ਉਹਨੂੰ ਘਟਾਉਂਦੇ ਨਹੀਂ, ਅਸੀਂ ਰੈਵਨਿਊ ਮੋਬਿਲਾਈਜੇਸ਼ਨ ਨਹੀਂ ਕਰਦੇ, ਅਸੀਂ ਇਨਵੈਸਟਮੈਂਟਸ ਨਹੀਂ ਕਰਦੇ ਆਪਣੇ ਬੁਨਿਆਦੀ ਢਾਂਚੇ, ਸੜਕਾਂ ਦੇ ਵਿੱਚ, ਬਿਜਲੀ ਦੇ ਵਿੱਚ, ਸਾਫ਼ ਸੁਥਰੇ ਸ਼ਹਿਰਾਂ ਦੇ ਵਿੱਚ, ਇਨਵਾਇਰਮੈਂਟ ਦੇ ਵਿੱਚ। ਸੋ ਇਹ ਸਾਰੀ ਜਿਹੜੀ ਦਾਰੋ ਮਦਾਰ ਹੈ ਉਹ ਪੈਸੇ ਦੇ ਰੇੜੇ ਤੇ ਚੱਲਣੀ ਹੈ। ਤੇ ਜਦੋਂ ਤਾਈਂ ਅਸੀਂ ਆਪਣੀ ਇਕਨੋਮੀ ਦੇ ਵਿੱਚ ਸੁਧਾਰ ਨਹੀਂ ਲੈ ਕੇ ਆਉਂਦੇ, ਉਦੋਂ ਤਾਈਂ ਪੰਜਾਬ ਖੁਸ਼ਹਾਲੀ ਤੇ ਤਰੱਕੀ ਦੀ ਅਗਲੀ ਪੌੜੀ ਤੇ ਪੈਰ ਨਹੀਂ ਰੱਖ ਸਕੂਗਾ। ਸੋ ਜਿਹੜੀ ਪ੍ਰਾਇੋਰਿਟੀ ਹੋਊਗੀ, ਜਿਹੜੀ ਕਿ ਬੱਚਿਆਂ ਨੂੰ ਇੱਥੇ ਇੰਪਲੋਇਮੈਂਟ ਕਿਦੋਂ ਮਿਲੂਗੀ, ਜਦੋਂ ਇੰਪਲੋਇਮੈਂਟ ਓਪਰਚੁਨਿਟੀਜ਼, ਹਾਲਾਂਕਿ ਦੇਖੋ ਤੁਸੀਂ ਇੰਡੀਆ ਦਾ ਤੁਸੀਂ ਗਰੋਥ ਦੇਖੋ, ਇੰਡੀਆ ਤੇ ਚਾਈਨਾ ਦੀ ਕੰਪੈਰੀਜ਼ਨ ਹੋ ਰਿਹਾ ਹੈ। ਇੰਡੀਆ ਅੱਜ ਮੈਂ ਸਵੇਰੇ ਅਖਬਾਰ ਪੜ੍ਹ ਰਿਹਾ ਸੀ, ਇੰਡੀਆ ਦੁਨੀਆ ਦੀ 3rd ਲਾਰਜੈਸਟ ਇਕਨੋਮੀ ਜਿਹੜੀ ਹੈ, ਜਾਪਾਨ ਨੂੰ ਅਸੀਂ ਟੌਪਲ ਕਰਦਾ। ਜਿਸ ਇੰਡੀਆ ਦੇ ਵਿੱਚ ਇੰਨੀਆਂ ਓਪਰਚੁਨਿਟੀਜ਼ ਹੋਣ, ਇੰਨੇ ਮੌਕੇ ਹੋਣ ਤੇ ਪੰਜਾਬ ਕੋਲੇ ਨਾ ਹੋਣ, ਤਾਂ ਇਹ ਦੇਖੋ ਤੁਸੀਂ ਕਿੰਨੀ ਵੱਡੀ ਨਲਾਇਕੀ ਹੈ ਸਾਡੀ। ਪਰਮਾਤਮਾ ਨੇ ਪੰਜਾਬ ਤੋਂ ਕੀ ਲੁਕੋ ਕੇ ਰੱਖਿਆ ਸੀ? ਕੋਈ ਜ਼ਮੀਨ ਮਾੜੀ ਦੇਤੀ ਕਿ ਲੋਕ ਮਾੜੇ ਦਿੱਤੇ ਕਿ ਮਿਹਨਤ ਕਸ਼ ਲੋਕ ਨਹੀਂ ਸੀ? ਇਹ ਸਿਰਫ ਜਿਹੜੀ ਹੈ ਸਾਡੀ ਪਲੈਨਿੰਗ ਨਲਾਇਕੀ ਕਰਕੇ, ਗੁੱਡ ਪਲੈਨਿੰਗ ਨਾ ਹੋਣ ਕਰਕੇ, ਫੇਅਰ ਗਵਰਨੈਂਸ ਨਾ ਹੋਣ ਕਰਕੇ ਪੰਜਾਬ ਜਿਹੜਾ ਤਕਾਇਆ ਹੁਣ ਹਿੰਦੁਸਤਾਨ ਦੇ ਬਿਲਕੁਲ ਬਾਟਮ ਤੇ ਗਿਆ। ਜਦੋਂ ਤਾਈਂ ਹੁਣ ਇਹ ਤਾਂ ਜਿਵੇਂ ਕਹਿੰਦੇ ਨੇ ਕਿ ਅਲਫ ਤੋਂ ਫਿਰ ਸ਼ੁਰੂ ਕਰਨਾ ਪੈਣਾ। ਇਹ ਜਿਹੜਾ ਪਾਠ ਹੈ ਇਹ ABC ਤੋਂ ਸ਼ੁਰੂ ਕਰਨਾ ਪੈਣਾ। ਪੰਜਾਬ will have to almost reinvent the wheel। ਅਸੀਂ ਇਸ ਕ੍ਰਾਈਸਿਸ ਦੇ ਵਿੱਚ ਹੈ, ਤੇ ਇਸ ਕ੍ਰਾਈਸਿਸ ਤੋਂ ਨਿਕਲਣ ਵਾਸਤੇ ਪਹਿਲਾਂ ਤਾਂ ਇਕਨੋਮੀ ਤੋਂ ਸ਼ੁਰੂ ਕਰਾਂਗੇ, ਫਿਰ ਆਪਣੇ ਐਜੂਕੇਸ਼ਨ ਸਿਸਟਮ ਜਿਹੜਾ ਉਹਨੂੰ ਸਮੇਂ ਦਾ ਹਾਣੀ ਬਣਾਉਣਾ ਪੈਣਾ। ਸਾਡੇ ਸਕੂਲਾਂ ਦੀ ਹਾਲਤ ਦੇਖ ਲਓ, ਸਾਡੇ ਟੀਚਰ ਜਿਹੜੇ ਆ ਉਹ ਕਿਸ ਹਾਲਾਤਾਂ 'ਚ ਕੰਮ ਕਰਦੇ ਆ, ਤੇ whether it's English, science, mathematics, ਇਹ ਅਸੀਂ ਸਾਡੇ ਸਿਲੇਬਸ ਦੇ ਵਿੱਚ ਕਿਸ ਕਿਸਮ ਦਾ ਚੇਂਜ ਆਵੇ। ਇਹ ਸਾਨੂੰ ਇਹ ਬਹੁਤ ਮੁਸ਼ਕਿਲਾਂ ਨੇ। ਤੇ ਮੈਂ ਐਵੇਂ ਤੁਹਾਡੇ ਸਾਹਮਣੇ ਕੋਈ ਝੂਠ ਬੋਲਾਂ, ਮੈਂ ਪਲੈਨਿੰਗ ਦਾ, ਫਾਈਨੈਂਸ ਦਾ ਮਿਨਿਸਟਰ ਰਿਹਾ ਪੰਜਾਬ ਦਾ। ਘੱਟੋ ਘੱਟ 12 ਤੋਂ 15 ਸਾਲ ਲੱਗਣਗੇ। ਅੱਛਾ ਜੀ। ਟੂ ਟਰਨ ਦ ਸਟੇਟ ਅਰਾਊਂਡ, ਇਹਨੂੰ ਮੋੜਨ ਵਾਸਤੇ। ਜਿਵੇਂ ਕਿਸੇ ਘੋੜੇ ਦੀ ਲਗਾਮ ਤੇ ਮੋੜ ਕੇ ਇਹਨੂੰ ਵਾਪਸ ਦੂਜੇ ਪਾਸੇ ਜੇ ਲਾਉਣਾ ਹੋਵੇ, ਇਹ ਮੁਸ਼ਕਿਲ ਕੰਮ ਹੈ। ਪਰ ਜੇ ਪੰਜਾਬੀ ਆਪਣੀ ਆਈ ਤੇ ਆ ਗਿਆ ਤਾਂ ਇਹ 15 ਸਾਲ ਜਿਹੜੇ ਆ ਇਹ ਛੋਟੇ ਲੱਗਣ ਲੱਗ ਜਾਣਗੇ, ਛੇਤੀ ਹੋ ਜਾਏਗਾ। ਜੀ ਬਾਦਲ ਸਾਹਿਬ, ਇੱਕ ਲਾਸਟ ਛੋਟਾ ਜਿਹਾ ਕੁਐਸਚਨ ਇਹ ਹੈਗਾ ਵੀ ਜਿਹੜਾ SGPC ਦੀ ਪਰਫਾਰਮੈਂਸ ਤੋਂ ਬਾਅਦ ਜਿਹੜੀ ਅਕਾਲੀ ਕਲੇਮ ਕਰਦੇ ਹੈਗੇ ਨੇ, ਸ਼੍ਰੋਮਣੀ ਅਕਾਲੀ ਦਲ ਕਲੇਮ ਕਰਦੀ ਹੈ, ਇਸ ਦਾ ਕੋਈ ਉਹ ਕਹਿੰਦੇ ਨੇ ਵੀ ਇਹ ਇੱਕ ਰੈਫਰੈਂਡਮ ਹੈਗਾ, ਸੈਮੀਫਾਈਨਲ ਹੈਗਾ। ਤੁਹਾਨੂੰ ਲੱਗਦਾ ਹੈਗਾ ਵੀ ਤੁਹਾਡੀ ਆਉਣ ਵਾਲੀ ਅਸੈਂਬਲੀ ਇਲੈਕਸ਼ਨ ਤੇ ਵੀ ਇਸ ਚੀਜ਼ ਦਾ ਅਸਰ ਪਏਗਾ? ਨਹੀਂ, ਇਹ ਤਾਂ ਕੋਈ ਰੈਫਰੈਂਡਮ ਨਹੀਂ ਹੈ ਜੀ। ਇਹ ਤਾਂ ਥੋੜੇ ਜਿਹੇ ਲੋਕਾਂ ਦੀਆਂ ਵੋਟਾਂ, ਉਹ ਵੀ ਜਿਹੜੀਆਂ ਇਹਨਾਂ ਨੇ ਆਪ ਬਣਵਾਈਆਂ ਸੀ, ਤੇ ਉਹਦੇ ਵਿੱਚੋਂ ਵੀ ਇਹ ਜਿਹੜੀਆਂ ਆਪ ਵੋਟਾਂ ਬਣਾਈਆਂ ਉਹਦੇ 'ਚ ਵੀ ਬੇਅਰਲੀ 55-60% ਇਹਨਾਂ ਨੂੰ ਮਿਲੀਆਂ, 40% ਦੂਸਰੇ ਪਾਸੇ ਪੈ ਗਈਆਂ। ਇਹ ਰੈਫਰੈਂਡਮ ਨਹੀਂ। ਨਾਲੇ ਅਸੀਂ ਤਾਂ ਆਲਰੇਡੀ ਫਾਈਨਲ 'ਚ ਪਹੁੰਚ ਚੁੱਕੇ ਹਾਂ। ਇਹ ਸੈਮੀਫਾਈਨਲ ਫਾਈਨਲ ਖੇਡ ਕੇ ਫੇਰ ਆਣਗੇ ਫਾਈਨਲ। ਅਸੀਂ ਤਾਂ ਆਲਰੇਡੀ ਫਾਈਨਲ 'ਚ। ਜੀ ਸੋ ਇਹਦੇ ਨਾਲ ਹੀ ਬਾਦਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਡੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਲਈ ਸਮਾਂ ਕੱਢ ਕੇ ਤੁਸੀਂ ਰੂਬਰੂ ਹੋਏ। ਬਹੁਤ ਤੁਸੀਂ ਮੌਕਾ ਦਿੱਤਾ ਮੈਨੂੰ, ਮੈਂ ਤੁਹਾਡਾ ਬੜਾ ਸ਼ੁਕਰਗੁਜ਼ਾਰ।
ਜੀ ਜੀ, ਸੋ ਇਹਦੇ ਨਾਲ ਹੀ ਸੁਖੀ ਚਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਅੱਜ ਇੰਟਰਵਿਊ ਦੇ ਉੱਤੇ ਮਨਪ੍ਰੀਤ ਸਿੰਘ ਬਾਦਲ ਜੋ ਕਿ ਫਾਊਂਡਰ ਨੇ ਪੰਜਾਬ ਪੀਪਲਜ਼ ਪਾਰਟੀ PPP ਦੇ, ਤੇ ਸਾਡੇ ਨਾਲ ਸੀ ਸੁਖੀ ਸਿੰਘ ਚਾਲ ਜੋ ਕਿ ਫਾਊਂਡਰ ਤੇ ਚੇਅਰਮੈਨ ਨੇ ਪੰਜਾਬ ਫਾਊਂਡੇਸ਼ਨ ਦੇ, ਜੋ ਨਾਰਥ ਅਮਰੀਕਾ ਦੇ ਵਿੱਚ ਮਾਲਵਾ ਕੈਂਸਰ ਅਵੇਅਰਨੈਸ ਕੰਪੇਨ ਚਲਾ ਰਹੇ ਨੇ। ਸੋ ਤੁਹਾਡਾ ਵੀ ਇੱਕ ਵਾਰੀ ਤੋਂ ਬਹੁਤ ਬਹੁਤ ਧੰਨਵਾਦ, ਤੁਸੀਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਰੂਬਰੂ ਹੋਏ। ਸ਼ੁਕਰੀਆ ਤੁਹਾਡਾ। ਸੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਡੇ ਅਸੀਂ ਰੂਬਰੂ ਕਰਾਉਂਦੇ ਰਹਾਂਗੇ ਤੁਹਾਨੂੰ ਪ੍ਰਮੁੱਖ ਸ਼ਖਸੀਅਤਾਂ ਦੇ ਨਾਲ। ਸੋ ਇਹਦੇ ਨਾਲ ਹੀ ਮੈਨੂੰ ਹਰਵਿੰਦਰ ਸਿੰਘ ਕੰਗ ਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।